अस्सलाम वालेकुम। मेरा पिंड मेरा पंजाब दे नाल मैं तुहाडा वीर मुहम्मद तनवीर। उम्मीद करदे तुसीं सारे ठीक ठाक होवोगे। नाज़रीन मैं पहुंचे इस टाइम पिंड बंदोके हैप्पी सिंह विरक सरपंच दे कहण ते उन्हां दे पिंड असीं पहुंचे उन्हां दे दादा जी करतार सिंह विरक दे पिंड ते इहदे पिंड दे नाल नाल मैं पिंड पहिलां तुहानूं दस्सना जी। पिंड दे नाल एक पासे इसरके कालोके लालके ते इधर चूड़काना बिल्कुल नज़दीक ते नाल ही इहदे हैगा सच्चा सौदा गुरुद्वारा साहब। इधर कोट सोंधा ते डेरा कुंदन सिंह दा ਇਹ ਆਲੇ ਦੁਆਲੇ ਦੇ ਪਿੰਡ ਨੇ ਤੇ ਜ਼ਿਲ੍ਹਾ ਇਹਨੂੰ ਲੱਗਦਾ ਸ਼ਿਵਪੁਰਾ। ਵੰਡ 1947 ਤੋਂ ਪਹਿਲਾਂ ਇਸ ਪਿੰਡ ਦੀ ਇੱਕ ਪੱਤੀ ਸੀ, ਇੱਕ ਹੀ ਨੰਬਰਦਾਰ ਸੀ ਗੰਡਾ ਸਿੰਘ ਨੰਬਰਦਾਰ। ਇੱਕ ਮਸਜਿਦ ਸੀ, ਇੱਕ ਗੁਰਦੁਆਰਾ ਸੀ ਪਿੰਡ ਵਿੱਚ। ਚਲੋ ਚੱਲਦੇ ਹਾਂ ਪਿੰਡ 'ਚ, ਵੇਖਦੇ ਹਾਂ ਇਹਨਾਂ ਦਾ ਜਿਹੜਾ ਇਹ ਘਰ, ਪਿੰਡ ਵਿੱਚ ਜਾ ਕਿਸੇ ਬਜ਼ੁਰਗ ਨੂੰ ਮਿਲਦੇ ਹਾਂ ਤੇ ਇਹਨਾਂ ਦਾ ਜਿਹੜਾ ਬਾਬਾ ਕਰਤਾਰ ਸਿੰਘ ਦਾ ਘਰ ਵਿਖਾਉਣ ਦੀ ਕੋਸ਼ਿਸ਼ ਕਰਾਂਗੇ। ਨਾਲੇ ਤੁਹਾਨੂੰ ਸਾਰਾ ਪਿੰਡ ਵਿਖਾਉਂਦੇ ਹਾਂ, ਕੋਈ ਨਾਲ ਤੁਹਾਨੂੰ ਪਿੰਡ ਦਿਸਦਾ ਵੀ ਪਿਆ। ਅੱਗੇ ਚੱਲ ਕੇ ਫਿਰ ਉਹਨਾਂ ਦੇ ਘਰ ਵਿਖਾਉਂਦੇ ਹਾਂ। ਹੋਰ ਵੀ ਬੜੇ ਇੱਥੇ ਬਹੁਤ ਜ਼ਿਆਦਾ ਸਿੱਖ ਸਰਦਾਰ ਨੇ, 5-7 ਘਰ ਹੈ ਜਿਹੜੇ ਉਂਝ ਹੀ ਖਲੋਤੇ ਨੇ 47 ਤੋਂ ਪਹਿਲਾਂ ਵਾਲੇ। अगर तुसीं भी अपने वड्डियां दे इंज पिंड वेखना चाहते जे लैंदे पंजाब वाला साडे नाल इनबॉक्स च राबता कर सकते हो। चलो चलने पिंड, तुहानूं सारा पिंड विखाने हो। चलो चलिए पिंड ते इन्हां दा घर विखाइए, हैप्पी सिंह विरक दे दादा जी दा। लो जी आह पिंड बंदोकियां दा गुरुद्वारा साहब है, डबल स्टोरी। हैप्पी सिंह विरक सरपंच साहब, तुहाडे दादा जी करतार सिंह साहब इस गुरुद्वारे विच आउंदे होणगे, इत्थे आण के मत्था टेकदे होणगे। यह गुरुद्वारा साहब डबल स्टोरी है। ਇਹਦੇ ਵਿੱਚ ਹਜੇ ਤੱਕ ਗੋਲਕ ਜਿਹੜਾ ਲੱਗਾ ਹੋਇਆ, ਜਿੱਥੇ ਸੇਵਾ ਕਰਦੇ ਹੋ ਤੇ ਆਪਣੇ ਪੈਸੇ ਵਗੈਰਾ ਦਾਨ ਕਰਦੇ ਹਾਂ ਤੇ ਪੈਸੇ ਪਾਉਂਦੇ ਹਾਂ। ਚਲੋ ਚੱਲਦੇ ਹਾਂ ਗੁਰਦੁਆਰਾ ਸਾਹਿਬ, ਖੋਲ ਕੇ ਤੁਹਾਨੂੰ ਅੰਦਰੋਂ ਭਾਈ ਭਾਜੀ ਖੋਲੋ ਹਾਂ ਜਰਾ। ਲਓ ਜੀ ਆਜੋ। ਹਾਂ ਅੱਗੇ ਚੱਲਿਓ। ਆ ਜੀ ਗੁਰਦੁਆਰਾ ਸਾਹਿਬ 80 ਸਾਲ ਹੋ ਗਏ ਨੇ ਇੱਥੋਂ ਵੰਡ ਹੋਈ ਨੂੰ, ਤੇ ਲੇਕਿਨ ਹਜੇ ਤੱਕ ਗੁਰਦੁਆਰਾ ਸਾਹਿਬ ਉਂਝ ਦਾ ਉਂਝ ਖਲੋਤਾ ਆਪਣੀ ਅਸਲੀ ਹਾਲਤ ਜਿਵੇਂ ਹੈ ਸੀ। ਲਓ ਜੀ ਕਰ ਲਓ ਦਰਸ਼ਨ ਜੀ। ਬੰਦੋਕੇ ਵਾਲੇ ਜਿੰਨੇ ਵੀ ਇੱਥੋਂ ਗਏ ਆ ਸਾਰਿਆਂ ਦਾ ਗੁਰਦੁਆਰਾ ਸਾਹਿਬ ਇੱਕ ਸੀ। ਤੇ ਜਿਵੇਂ ਸਟਾਰਟਿੰਗ ਨੇ ਮੈਂ ਦੱਸਿਆ, ਬਲੌਗ ਸਟਾਰਟ ਕੀਤਾ ਤੁਹਾਨੂੰ ਦੱਸਿਆ ਨਾ, ਇੱਕ ਗੁਰਦੁਆਰਾ ਸੀ। ਇਹ ਗੁਰਦੁਆਰਾ ਸਾਹਿਬ ਸੀ ਪਿੰਡ ਦੇ ਵਿੱਚ ਘਰ ਹੈ, ਨਾਲ ਹੀ ਮਸਜਿਦ ਜਿਹੜੀ ਉਦੋਂ ਇੱਕ ਮਸਜਿਦ ਸੀ, ਇੱਕ ਹੀ ਗੁਰਦੁਆਰਾ ਸਾਹਿਬ ਸੀ। ਇਹ ਗੁਰਦੁਆਰਾ ਸਾਹਿਬ ਜੇ ਇਹ ਪੌੜੀਆਂ ਜਾਂਦੀਆਂ ਪਈਆਂ ਉੱਤੇ, ਸੀੜੀਆਂ ਜਿਹੜੀਆਂ ਇਹ ਦੁਬਾਰਾ ਬਣਿਆ ਆ ਵਾਸ਼ਰੂਮ, ਸੀੜੀਆਂ ਵੀ ਉਹ ਨੇ। ਇਹ ਦਰਵਾਜ਼ਾ ਹੁੰਦਾ ਸੀ ਇੱਥੇ, ਵੱਡਾ ਦਰਵਾਜ਼ਾ ਸੀ ਇਹਦੇ ਨਾਲੋਂ 47 ਤੋਂ ਪਹਿਲਾਂ ਵਾਲਾ, ਯਾਨੀ ਇੱਥੋਂ ਗੁਰਦੁਆਰੇ ਦੇ ਐਂਟਰ ਹੁੰਦੇ ਸਨ। ਤੇ ਇਹ ਜਿਹੜੇ ਬਕਾਇਆ ਦਰਵਾਜ਼ੇ ਦਰੂਜੇ ਹਰ ਸ਼ੈ ਉਂਝੀ ਤੇ ਉਂਝੀ ਹੈ। ਤੇ ਅੰਦਰ ਵਾਲਾ ਵੇਖਨੇ ਜੇ, ਨਹੀਂ ਅੰਦਰੋਂ ਕੁੰਡੀਆਂ ਲੱਗੀਆਂ, ਹਾਂ ਲਾਕ ਨੇ। ਅੱਛਾ ਅੰਦਰ ਚਾਬੀਆਂ ਸਾਡੇ ਕੋਲ ਨਹੀਂ ਹੈ ਮਿਲ ਸਕੀਆਂ, ਕਿਉਂਕਿ ਇੱਥੇ ਜਿਹੜੀ ਫੈਮਿਲੀ ਰਹਿੰਦੀ ਉਹ ਨਹੀਂ ਹੈ। ਲੇਕਿਨ ਅੰਦਰ ਜਿਹੜਾ ਹੈ ਗੋਲਕ, ਇਸ ਅੰਦਰ ਗੋਲਕ ਅਸੀਂ ਜਿਹੜਾ ਪਹਿਲਾਂ ਵੀ ਇੱਥੇ ਇੱਕ ਦਫਾ ਵਿਜ਼ਿਟ ਕੀਤਾ ਸੀ। ਅੱਜ ਤੁਹਾਨੂੰ ਥੋੜਾ ਜਿਹਾ ਉੱਤੋਂ ਵਿਜ਼ਿਟ ਕਰਾਉਂਦੇ ਹਾਂ ਜੀ, ਉਧਰੋਂ ਹੁਕਮ ਕਿਤੋਂ ਦੀ ਇਹ ਸੀੜੀਆਂ ਆ ਗਈਆਂ। ਤੇ ਅੱਜ ਤੁਹਾਨੂੰ ਉਤਲੀ ਮੰਜ਼ਿਲ ਮੈਂ ਥੋੜੀ ਵਿਖਾ ਦੇਣਾ। ਛੇਤੀ ਆਓ ਜੀ ਕੈਮਰਾਮੈਨ ਸਾਹਿਬ। ਇਹ ਆ ਗਈ ਅਸੀਂ ਉਤਲੀ ਮੰਜ਼ਿਲ ਦੇ, ਗੁਰਦੁਆਰਾ ਸਾਹਿਬ ਦੀ ਉਤਲੀ ਮੰਜ਼ਿਲ ਹੈ ਜੀ। ਗਾਰਡਰ ਦੇਖੋ ਕਿੱਡਾ ਮੋਟਾ, ਕਿੱਡਾ ਤਗੜਾ ਗਾਰਡਰ। ਤੇ ਇਹ ਉੱਪਰ ਵਾਲੀ ਮੰਜ਼ਿਲ ਜੇ, ਇਹਨੂੰ ਵੀ ਤਾਲਾ ਲੱਗਾ ਹੋਇਆ। ਇੱਥੇ ਜਿਹੜੀ ਫੈਮਿਲੀ ਰਹਿੰਦੀ ਉਹ ਲਾਹੌਰ ਰਹਿੰਦੀ ਹੈ, ਉਹ ਕਦੀ ਕਦਾਈ ਜਾਂਦੀ ਹੈ। ਲਓ ਜੀ ਇਹ ਉਤਲੀ ਮੰਜ਼ਿਲ ਗੁਰਦੁਆਰਾ ਸਾਹਿਬ ਦੀ। ਇਹ ਤੁਹਾਡਾ ਗੁਰਦੁਆਰਾ ਉਂਝ ਦਾ ਉਂਝ ਖਲੋਤਾ। ਤੇ ਆ ਜਾਓ ਹੁਣ ਮੈਂ ਹੈਪੀ ਸਿੰਘ ਵਿਰਕ ਸਾਹਿਬ, ਬਲਕਿ ਸਰਪੰਚ ਸਾਹਿਬ, ਤੇ ਹੁਣ ਮੈਂ ਤੁਹਾਡਾ ਦਾਦਾ ਦਾ ਤੁਹਾਨੂੰ ਜਿਹੜਾ ਘਰ ਵਿਖਾਉਣ ਲੱਗਾ। ਜਿਹੜਾ ਆਪਣੇ ਦਿਲ ਤੇ ਹੱਥ ਰੱਖ ਲਓ ਜਰਾ, ਤੁਹਾਡੇ ਦਾਦੇ ਦਾ ਘਰ ਜਿਹੜਾ ਉਹ ਵਿਖਾਉਣ ਲੱਗਾ। ਇਹ ਗੁਰਦੁਆਰਾ ਸਾਹਿਬ ਹੈ ਤੇ ਇਹ ਚੜ੍ਹਦੇ ਹੋ ਲਾਂਦੇ ਨੇ ਗਲੀ ਹੈ, ਵੇਖੋ ਨਾ ਇਹ ਸਾਹਮਣੇ ਲਾਂਦਾ ਇੱਧਰ ਨੂੰ, ਤੇ ਇਹ ਚੜ੍ਹਦਾ ਉਹ ਗਲੀ ਅੱਗੇ ਜਾ ਕੇ, ਉਹ ਗਲੀ ਦੇ ਵਿੱਚ ਜਿਹੜਾ ਕਰਤਾਰ ਸਿੰਘ ਦਾ ਘਰ ਸੀ ਗਲੀ 'ਚ। ਲਓ ਜੀ ਆ ਗੁਰਦੁਆਰਾ ਸਾਹਿਬ ਤੋਂ ਜਿਵੇਂ ਨਿਕਲੀਏ ਲਾਂਦੇ ਵਾਲੇ ਪਾਸੇ ਨੂੰ ਜਾਈਦਾ, ਤੇ ਨਾਲ ਦੀ ਗਲੀ ਵਿੱਚ ਕਰਤਾਰ ਸਿੰਘ ਦਾ ਘਰ ਸੀ। ਉੱਥੇ ਲੈ ਕੇ ਚੱਲੇ ਸਾਨੂੰ ਭਾਈ ਸ਼ਕੀਲ ਸਾਹਿਬ। ਭਾਜੀ ਹੈਪੀ ਸਿੰਘ ਵਿਰਕ ਸਾਹਿਬ ਚੱਲੇ ਆ ਤੁਹਾਡੇ ਹੁਣ ਦਾਦਾ ਜੀ ਦਾ ਘਰ ਵਿਖਾਉਣ ਕਰਤਾਰ ਸਿੰਘ ਦਾ। ਇਹ ਸਾਹਮਣੇ ਜਿਵੇਂ ਮੈਂ ਗੱਲ ਕੀਤੀ, ਗੁਰਦੁਆਰਾ ਸਾਹਿਬ ਤੁਹਾਨੂੰ ਨਜ਼ਰ ਆ ਰਿਹਾ ਨਾ, ਇਹ ਗੁਰਦੁਆਰੇ ਸਾਹਿਬ ਦੇ ਨਾਲ ਜਿਹੜੀ ਗਲੀ ਹੈ ਇਹਦੇ ਵਿੱਚ ਤੁਹਾਡਾ ਘਰ ਸੀ। ਤੁਹਾਨੂੰ ਵਿਖਾਉਣ ਲੱਗੇ ਘਰ ਆਉਂਦੇ ਨੇ, ਉਹ ਥੋੜਾ ਬਹੁਤਾ ਖਲੋਤਾ ਹੈ, ਉਹ ਅਗਲੀ ਗਲੀ ਨਹੀਂ ਜਾਣ ਦੋ, ਇਹ ਗਲੀ ਅੱਛਾ ਉਹ ਗਲੀ ਆ। ਫਿਰ ਨਹੀਂ ਜਿਵੇਂ ਅੱਗੇ ਕਰਕੇ ਜਾਈਦਾ, ਅੱਗੇ ਆਈ ਗਲੀ ਅੰਦਰ ਵੜਦੀ, ਉੱਥੇ ਵੀ ਘਰ ਹੈ ਸਾਨੂੰ। ਅੱਛਾ ਉਹ ਵੀ ਸੀ ਹੁਣ, ਹਾਂ ਚਲੋ ਜੀ। ਅੱਛਾ ਅੱਗੇ ਆਉਣਾ ਥੋੜਾ। ਲਓ ਜੀ ਆ ਜੇ ਘਰ ਤੁਹਾਡਾ ਹੁਣ ਜੀ ਖਲੋਤਾ ਹੋਇਆ ਜੀ। ਹਾਂਜੀ ਇਹ ਦਰਵਾਜ਼ਾ ਚੇਂਜ ਹੋਇਆ ਲੋਹੇ ਦਾ ਬਾਅਦ ਚ। ਇਹ ਖਿੜਕੀ ਵੀ ਸ਼ਾਇਦ ਹੋਈ ਹੈ ਭਾਈ, ਆ ਜਾਓ ਥੋੜਾ ਗੁਰਾਂ ਨੂੰ, ਕੋਈ ਨਹੀਂ ਅਗਲੇ ਪਾਸੇ। ਤੇ ਇਹ ਦਰਵਾਜ਼ਾ ਵੀ ਉਹੀ ਜੇ, ਇਹ ਦੇਖੋ। ਨਹੀਂ ਬਸ ਇਹਨਾਂ
ਲਓ ਜੀ ਆਹ ਦਰਵਾਜ਼ੇ ਸ਼ੁਰਾਏ ਤੇ ਇਹ ਭਾਈ ਇਹ ਜਿਹੜੀ ਕੰਧ ਫਿਰ ਬਾਅਦ ਚ ਤੁਸੀਂ ਕੀਤੀ ਉਹ ਵੀ ਵਿੱਚ ਹੀ ਸੀ ਪਰਲਾ ਵੀ ਤੇ ਉਹ ਦੂਸਰੀ ਸਾਈਡ ਤੇ ਕਿਰਾਏਦਾਰ ਅੱਛਾ ਅੱਛਾ ਥੋੜਾ ਉੱਚੀ ਹੋ ਵਹਾਓ ਜੀ ਇਹ ਦੂਸਰੀ ਸਾਈਡ ਤੇ ਜਿਹੜਾ। ਕਿਰਾਏਦਾਰ ਨੇ ਨਾ ਅੱਛਾ ਅੱਛਾ ਤਾਲਾ ਦੋਨਾਂ ਦੇ ਬਾਹਰੋਂ ਵੱਜਾ ਹਾਂਜੀ ਉਹਨਾਂ ਅੱਛਾ ਅੱਛਾ ਲਓ ਜੀ ਆਹ ਸੀ ਤੁਹਾਡਾ ਘਰ ਸਾਰਾ ਤੇ ਇੱਥੋਂ ਤੱਕ ਸੀ ਹਾਂ 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 ਅੱਛਾ ਭਾਈ ਇਹ ਜਿਹੜੀਆਂ ਚੀਜ਼ਾਂ ਵਿੱਚ ਬੰਦ ਕੀਤੀਆਂ ਤੁਸੀਂ ਨਹੀਂ ਇਹ ਭਾਜੀ ਬੰਦ ਨਹੀਂ ਕੀਤੀਆਂ ਹੈ ਹੀ ਸੇਮ ਇੰਜ ਸੀ ਸੇਮ ਟੂ ਸੇਮ ਇਹਦੇ ਵਿੱਚ ਕੋਈ ਸ਼ੈ ਨਹੀਂ ਬਦਲੀ ਆ ਛੱਤ ਵੀ ਉਹੀ ਉਹ ਸਾਰਾ ਕੁਝ ਵੇਖ ਅੱਛਾ ਲਓ ਤੁਸੀਂ ਵਾਓ ਜੀ ਛੱਤ ਥੋੜੀ ਅੰਦਰ ਵਿਖਾ ਦਿਓ ਇੱਕ ਸ਼ਾਟ ਬਸ ਬੜਾ ਬਾਲ ਲਾਈਟ ਗਈ ਚਲੋ ਇੰਜ ਹੀ ਆ ਜਾਣੀ ਇੰਜ ਹੀ ਆਏਗਾ ਬਾਹਰ ਤਾਂ ਉਹ ਹੀ ਨੇ ਪਿੱਛੋਂ ਅੱਗੇ ਆ ਜਾਓ ਇੰਜ ਹੀ ਰੋਸ਼ਨੀ ਦੇਗਾ ਨਹੀਂ ਨਹੀਂ ਆਏਗੀ ਰੋਸ਼ਨੀ ਹਾਂਜੀ ਤੇ ਲਓ ਜੀ ਆ ਉੱਤੇ ਛਤੀਰ ਬਾਲੇ ਉੱਤੇ ਪਏ ਜੀ ਛਤੀਰ ਤੇ ਆ ਸਾਹਮਣਾ ਜਿਹੜਾ ਉਦੋਂ ਦੇ ਸਾਰਾ ਕੁਝ ਬਣਿਆ ਸੀ ਕੁਝ ਨਹੀਂ ਅੱਛਾ, ਅੱਛਾ। ਲਬਾਰੀਆਂ ਇਹ ਵੀ ਪਹਿਲਾਂ ਦੀਆਂ ਨੇ ਇਹ ਸਾਰਾ ਕੁਝ ਇਹ ਤੇ ਚਾਟੀਆਂ ਦੇ ਦਾਦੀ ਦਾ ਇਹ ਜਿਹੜੀ ਗਰਮੈਲ ਬਣੀ ਹੈ ਇਹ ਉਦੋਂ ਦੀ ਬਣੀ ਹੈ ਇਹ ਉਦੋਂ ਦੀ ਹੈ ਅੱਛਾ ਅੱਛਾ ਬੇਸਿਕਲੀ ਜਿਹੜੀ ਲੱਕੜ ਦੀ ਤੇ ਉਸ ਦੇ ਦੌਰ ਦੀ ਅੱਛਾ, ਬਣੀ ਹੈ ਇਹ ਥੱਲੇ ਵਾਲੀ ਉਹਨਾਂ ਦੇ ਹੱਥਾਂ ਦੀ ਇਹ ਸਾਡੀ ਨਹੀਂ ਹੈਗੀ ਇਹ ਪਹਿਲੀ ਹੈ ਹਾਂਜੀ ਹਾਂਜੀ। ਅੱਛਾ ਲਓ ਜੀ ਆ ਜਿਵੇਂ ਹੈ ਸੀ ਉਂਝ ਦੀ ਉਂਝ ਥੱਲੇ ਤੇ ਅੱਗੋਂ ਫਿਰ ਸਾਡੇ ਜਿਹੜੇ ਵੀਰ ਜਿਹੜੇ ਵਸਦੇ ਨੇ ਨਾ ਉੱਥੇ ਘੜੇ ਰੱਖਦੇ ਪਹਿਲਾਂ ਤੁਹਾਡੇ ਵੱਡੇ ਵੀ ਘੜਿਆਂ ਵਾਸਤੇ ਰੱਖਿਆ ਹੋਣਾ ਕੁਛ ਸ਼ਾਇਦ ਗੋੜ ਪਾ ਲਿਆ ਇੱਕ ਚ ਕੋਈ ਦੂਸਰੀ ਚੀਜ਼ਾਂ ਪਾ ਲੀਆਂ ਇਹ ਜਿਹੜੇ ਜਿਵੇਂ ਘੜੇ ਰੱਖਦੇ ਉਹ ਹੀ ਸਾਰਾ ਕੁਝ ਹਾਂਜੀ ਸਾਰਾ ਕੁਝ ਸੇਮ ਉਹ ਹੀ ਚੀਜ਼ ਹੈ ਜੀ। ਕੋਈ ਤਬਦੀਲੀ ਨਹੀਂ ਕੀਤੀ ਇਹ ਦੂਸਰਾ ਵੀ ਹੁੰਦਾ ਹੀ ਵਾਹ ਜੀ ਵਾਹ ਉਂਝ ਦਾ ਉਂਝ ਹੀ ਖਲੋਤਾ ਹੋਇਆ ਅੱਛਾ ਭਾ ਇਹਦੇ ਕਮਰੇ ਕਿੰਨੇ ਸਨ ਦੋ ਹੀ ਸਾਹਮਣੇ ਉਦੋਂ ਵੀ ਦੋ ਹੁਣ ਵੀ ਯਾਨੀ ਸੇਮ ਉਂਝ ਹੀ ਹੈ ਸਾਹਮਣਾ ਵਾਹ ਜੀ ਉਧਰ ਵੀ ਤਾਂ ਕਮਰਾ ਹੈ ਹਾਂ ਹਾਂ ਉਹ ਕਿਰਾਇਆ ਦਾ ਵੀ ਉਹ ਬਸ ਠੀਕ ਹੈ ਮੈਂਡ ਕਰ ਲਓ ਬਸ ਠੀਕ ਤਿੰਨ ਕਮਰੇ ਜੀ ਠੀਕ ਹੈ ਠੀਕ ਹੈ ਤੇ ਲਓ ਜੀ ਹੈਪੀ ਸਿੰਘ ਵਿਰਕ ਸਾਹਿਬ ਉਮੀਦ ਕਰਦਾ ਤੁਹਾਨੂੰ ਜਿਹੜੇ ਤੁਸੀਂ ਖੁਸ਼ ਵੀ ਹੋਏ ਹੋਗੇ ਤੇ ਸ਼ਾਇਦ ਤੁਸੀਂ ਇਮੋਸ਼ਨਲ ਵੀ ਹੋ ਕਿਉਂਕਿ ਤੁਸੀਂ ਜਿਹੜਾ ਤੁਹਾਡੇ ਵੱਡੇ ਜਿਹੜੇ ਬਾਬਾ ਜੀ ਤੁਹਾਡੇ ਦਾਦਾ ਜੀ ਕਰਤਾਰ ਸਿੰਘ ਇਸ ਘਰ 'ਚ ਰਹਿੰਦੇ ਹੋਣਗੇ ਇੱਥੇ ਹੀ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਂਦੇ ਹੋਣਗੇ ਨਾਲ ਹੀ ਗੁਰਦੁਆਰਾ ਸਾਹਿਬ ਚੜ੍ਹਦੇ ਪਾਸੇ ਅਗਰ ਤੁਸੀਂ ਵੀ ਆਪਣੇ ਵੱਡਿਆਂ ਦਾ ਲਹਿੰਦੇ ਪੰਜਾਬ ਵਾਲਾ ਪਿੰਡ ਵੇਖਣਾ ਚਾਹੁੰਦੇ ਹੋ ਘਰ ਵੇਖਣਾ ਚਾਹੁੰਦੇ ਹੋ ਕਿਸੇ ਦਾ ਚਾਹੁੰਦੇ ਹੋ ਕਿ ਸਾਡੇ ਜਿਹੜੇ ਬਜ਼ੁਰਗਾਂ ਦਾ ਯਾਰ ਦੋਸਤ ਅਗਰ ਕੋਈ ਬਚਿਆ ਹੋਵੇ ਇੱਧਰ ਜ਼ਿੰਦਾ ਹੋਵੇ ਉਹਦਾ ਇੰਟਰਵਿਊ ਅਸੀਂ ਕਰੀਏ ਸਾਡਾ ਇਨਬਾਕਸ 'ਚ ਰਾਬਤਾ ਕਰ ਸਕਦੇ ਹੋ ਮਿਲਣੇ ਆ ਕਿਸੇ ਨਵੀਂ ਵੀਡੀਓ ਨਾਲ ਉਦੋਂ ਤੱਕ ਸਾਨੂੰ ਦਿਓ ਇਜਾਜ਼ਤ ਰੱਬ ਰੱਖਾ ਜੀ ਅਸਲਾਮ ਵਾਲੇਕੁਮ ਜੀ ਵਾਲੇਕੁਮ ਅਸਲਾਮ ਜੀ ਜੀ ਸਾਹਿਬ ਥੋੜਾ ਸਾਨੂੰ ਤਾਰਫ ਹੁਣ ਕਰਾਓ ਪਿੰਡ ਦਾ ਨਾਂ ਕੀ ਜੀ ਪਿੰਡ ਦਾ ਨਾਂ ਅਸਲ ਦੇ ਵਿੱਚ ਪੂਰੇ ਪਿੰਡ ਦਾ ਨਾਂ ਹੈ ਮੌਜਾ ਹਰਦੋ ਬੰਦੋਕੇ ਸਹੀ ਹੋ ਗਿਆ ਲੇਕਿਨ ਇਹ ਜਿਹੜੀ ਆਬਾਦੀ ਹੈ ਇਹਦਾ ਨਾਂ ਹੈ ਬੰਦੋਕੇ 9 ਬੰਦੋਕੇ ਨੋ ਅੱਛਾ ਇਹਦੇ ਜਿਹੜਾ ਜ਼ਿਲ੍ਹਾ ਆਪਣਾ ਕਿਹੜਾ ਜ਼ਿਲ੍ਹਾ ਸ਼ਖੂਪੁਰਾ ਅੱਛਾ ਜੰਜੋ ਸਾਹਿਬ ਤੁਸੀਂ ਇੱਥੋਂ ਦੇ ਵਸਨੀਕ 47 ਤੋਂ ਪਹਿਲੇ ਦੇ ਪਹਿਲੇ ਇੱਥੋਂ ਦੇ ਆਪਣੇ ਵਾਲ ਸਾਹਿਬ ਦਾ ਨਾਮ ਦੱਸੋ ਜੀ ਕੀ ਸੀ ਵਾਲਦ ਸਾਹਿਬ ਦਾ ਨਾਂ ਸੀ ਹੀਰਾ ਖਾਨ ਹੀਰਾ ਖਾਨ ਤੇ ਦਾਦਾ ਜੀ ਦਾਦਾ ਜੀ ਵਸਨ ਵਸਨ ਅੱਛਾ ਉਦੋਂ 47 ਤੋਂ ਪਹਿਲੇ ਜੀ ਪਿੰਡ ਦਾ ਨੰਬਰਦਾਰ ਕੌਣ ਸੀ ਗੰਡਾ ਸਿੰਘ ਗੰਡਾ ਸਿੰਘ ਤੇ ਗੁਰਦੁਆਰਾ ਇਹ ਜਿਹੜਾ ਗੁਰਦੁਆਰਾ ਸਾਹਿਬ ਗੁਰਦੁਆਰਾ ਇਹ ਹੀ ਸੀ ਇੱਕ ਹੀ ਸੀ ਇੱਕ ਹੀ ਸੀ ਮਸਜਿਦ ਆਪਣੀ ਮਸਜਿਦ ਵੀ ਇੱਕ ਹੀ ਸੀ ਅੱਛਾ ਹੋਰ ਸਰਦਾਰਾਂ ਦੇ ਨਾਂ ਜਿਹੜੇ ਹੁਣ ਦੱਸ ਦਿਓ ਬਸ ਹੋਰ ਸਰਦਾਰਾਂ ਦੇ ਨਾਮ ਵੇਖੋ ਜੀ ਦੱਸ ਦਿਓ। ਬਾਜਾ ਸਿੰਘ ਬੜਾ ਮਸ਼ਹੂਰ ਸੀ ਹਾਂ, ਹਾਂ, ਹਾਂਜੀ ਹਾਂ, ਹਾਂ। ਤੇ ਕੰਧਾਰਾ ਸਿੰਘ ਅੱਛਾ ਤੇ ਸੋਹਣ ਸਿੰਘ ਹਾਂ, ਹਾਂ। ਇਹ ਉਹਨਾਂ ਦੇ ਮੋٹے ਨਾਂ ਸਨ ਕਰਤਾਰ ਸਿੰਘ ਵੀ ਹੈ ਸੀ ਹਾਂਜੀ ਕਰਤਾਰ ਸਿੰਘ ਵੀ ਹੈ ਸੀ ਕਰਤਾਰ ਸਿੰਘ ਉਹ ਵੀ ਹੈ ਸੀ ਉਹਦਾ ਬੇਟਾ ਹੁਣ ਜਿਹੜਾ ਹੈ ਉਹ ਸਰਪੰਚ ਹੈ। ਹਾਂ ਉਹਦਾ ਬਿਲਕੁਲ ਨਾਮ ਹੈਪੀ ਸਿੰਘ ਵਿਰਕ ਉਹਨੇ ਸਾਨੂੰ ਭੇਜਿਆ ਵੀ ਮੇਰੇ ਦਿਲ ਕਰਦਾ ਮੇਰੇ ਆਪਣੇ ਵੱਡਿਆਂ ਦਾ ਆਪਣੇ ਪੁਰਖਾਂ ਦਾ ਪਿੰਡ ਵੇਖਣ ਦੀ ਬਿਲਕੁਲ ਮੌਕਾ ਠੀਕ ਮਿਲਿਆ। ਠੀਕ